जी अस्सलाम वालेकुम सजनों ते मित्रों लेंदे पंजाब चैनल की तरफों तुहानूं सारिਆਂ ਨੂੰ खुश आमदीद। ਅਸੀਂ ਇਸ ਟਾਈਮ ਮੌਜੂਦ ਹਾਂ ਚੱਕ ਨੰਬਰ 233 ਰੇਲਵੇ ਹਰੀਸਿੰਘ ਦੇ ਵਿੱਚ। ਆ ਜਿਹੜਾ ਰੋਡ ਸਾਹਮਣੇ ਆ ਜਾ ਰਿਹਾ ਜੀ, ਇਹ ਜਾ ਰਿਹਾ 232 ਰੇਲਵੇ ਬਾਵੇ ਵਾਲੇ ਨੂੰ ਔਰ 17 ਕਲੋਨੀ ਨੂੰ। ਔਰ ਅਸੀਂ ਇਸ ਟਾਈਮ ਰਾਜਬਾਗ ਦੇ ਉੱਪਰ ਖੜੇ ਹਾਂ, ਜਿਹੜੇ ਰੱਖ ਬਰਾਜ ਨਹਿਰ ਦੇ ਵਿੱਚੋਂ ਆ ਰਿਹਾ। ਤੇ ਆਹ ਰੋਡ ਸਾਹਮਣੇ ਜਾ ਰਿਹਾ ਅਬਦੁੱਲਾ ਪੁਲ ਨੂੰ, ਸੁੰਦਰੀ ਰੋਡ ਅਬਦੁੱਲਾ ਪੁਲ ਨੂੰ। ਆ ਸਾਹਮਣੇ ਗੌਰਮੈਂਟ ਪ੍ਰਾਇਮਰੀ ਸਕੂਲ ਚੰਦਾ ਸਿੰਘ ਦੀ ਆਬਾਦੀ ਤੇ ਹਰੀ ਸਿੰਘ ਦੇ ਵਿੱਚ ਚੰਦਾ ਸਿੰਘ। ਆਹ ਰੋਡ ਜਾ ਰਿਹਾ ਪਿੰਡ ਹਰੀ ਸਿੰਘ। ਤੇ ਅੱਜ ਤੁਹਾਨੂੰ ਅਸੀਂ ਸੈਰ ਕਰਾਵਾਂਗੇ ਹਰੀ ਸਿੰਘ ਦੇ ਪਿੰਡ ਦੇ ਨੂੰ, ਤੇ ਤੁਹਾਨੂੰ ਦੱਸਾਂਗੇ ਤੇ ਕਿੱਦਾਂ ਅਸੀਂ ਜਾਵਾਂਗੇ ਹਰੀ ਸਿੰਘ ਦੇ ਪਿੰਡ ਦੇ ਵਿੱਚ। ਕਿਆ ਜੀ ਰੋਡ ਅਬਦੁੱਲਾ ਪੁਲ ਤੋਂ ਜਾ ਰਿਹਾ ਜੀ ਹਰੀ ਸਿੰਘ ਪਿੰਡ ਨੂੰ। ਹਰੀ ਸਿੰਘ ਪਿੰਡ ਜਾਂਦੇ ਹੋਏ ਜੀ ਟੁੱਟੇ ਤੇ ਭੱਜੇ ਰੋਡ, ਖੱਡੇ ਜਗ੍ਹਾ ਜਗ੍ਹਾ ਬਣੇ ਜੀ, ਠੀਕ ਨਹੀਂ ਹੁੰਦੇ ਜੀ, ਔਖੀਆਂ ਰਾਵਾਂ ਇਸ਼ਕ ਦੀਆਂ ਤੁਹਾਨੂੰ ਲੈ ਕੇ ਜਾ ਰਹੇ ਆ। ਇਹ ਪਿੰਡ ਦੀ ਅਸਲੀ ਬਦਕਿਸਮਤੀ ਹੈ ਜੀ, ਬਦਕਿਸਮਤ ਪਿੰਡ ਦਾ ਜੀ। ਕੁੱਤਾ ਰੋਡ ਜਾ ਰਿਹਾ ਇਸ ਪਿੰਡ ਨੂੰ ਜੀ। ਨਾਲ ਨਾਲ ਸਾਡੇ ਰਾਜਬਾਗ ਜਾ ਰਿਹਾ ਜੀ, ਤੇ ਨਾਲ ਨਾਲ ਮੱਝਾਂ ਦਾ ਹਵੇਲੀਆਂ ਆ ਰਹੀਆਂ ਜੀ। ਜਿਹੜੇ ਲੋਕ ਸ਼ਹਿਰੋਂ ਮੱਝਾਂ ਕੱਢੀਆਂ ਨੇ ਸ਼ਬਾਸ਼ ਜੀ, ਉਹਨਾਂ ਨੂੰ ਉੱਥੇ ਆ ਕੇ ਹਵੇਲੀਆਂ ਬਣਾਈਆਂ। ਆ ਜੀ ਟਰੈਕਟਰ ਟਰੈਲੀ ਆ ਰਿਹਾ ਜੀ। ਆ ਲਾਗੇ ਸਕੂਲ ਆ ਜੀ, ਪ੍ਰਾਈਵੇਟ ਸਕੂਲ ਬਣਾਇਆ ਕਿਸੇ ਬੰਦੇ ਨੇ, ਤੇ ਬੜਾ ਅੱਛੀ ਬਿਲਡਿੰਗ ਬਣਾਈ ਹੈ ਜੀ। ਨਾਲ ਮਾਰਕੀਟ ਆ ਸਕੂਲ ਦੇ ਨਾਲ। ਆ ਜੀ ਅਸੀਂ ਜਾ ਰਹੇ ਹਾਂ ਜੀ, ਬੱਚੇ ਤੇ ਨਿਆਣੇ ਤੇ ਬਾਲ ਖੇਲਣ ਦੇ ਆ ਜੀ। ਹਰੀ ਸਿੰਘ ਪਿੰਡ ਦਾ ਕਬਰਸਤਾਨ ਆ ਗਿਆ ਜੀ। ਇਸ ਕਬਰਸਤਾਨ 'ਚ ਜੀ ਮੁਸਲਮਾਨਾਂ ਤੇ ਮਸੀਹ ਦੀਆਂ ਕਬਰਾਂ ਜੀ ਇਕੱਠੀਆਂ ਜੀ ਨਾਲ ਨਾਲ। ਆ ਦੇਖੋ ਜੀ ਕਬਰਸਤਾਨ ਸਰਸਬਜ਼ ਪਿੰਡ ਦੇ ਲੋਕਾਂ ਨੇ ਦਰਖਤ ਲਾਏ ਅਤੇ ਸਰਸਬਜ਼ ਕਬਰਸਤਾਨ ਆ ਜੀ। ਆ ਦੂਜੀ ਬੰਨੇ ਕਬਰਸਤਾਨ ਆ ਜੀ। ਤੇ ਅਸੀਂ ਹੁਣ ਪਿੰਡ ਦੀ ਤਰਫ ਰਵਾਂ ਦਵਾਂ ਜੀ। ਆ ਰੋਡ ਦੇਖ ਲਓ ਜੀ ਕਿੱਦਾਂ ਕੱਟਾ ਉੱਡ ਰਿਹਾ ਜੀ। ਫੈਸਲਾਬਾਦ ਸ਼ਹਿਰ ਤੋਂ ਸਿਰਫ 9 ਕਿਲੋਮੀਟਰ ਦਾ ਸਫ਼ਰ ਆ ਜੀ ਇਸ ਪਿੰਡ ਦਾ। ਮਗਰ ਇਸ ਪਿੰਡ ਦੀ ਕਿਸਮਤ ਨਹੀਂ ਸੰਵਾਰੀ ਗਈ ਅੱਜ ਤੱਕ। 1980 ਤੋਂ ਲੈ ਕੇ ਅੱਜ ਤੱਕ ਇਹ ਪਿੰਡ ਇਸੇ ਤਰ੍ਹਾਂ ਜ਼ਬੋ ਹਾਲੀ ਦਾ ਸ਼ਿਕਾਰ ਆ। ਬਸੀਦਾ ਰੋਡ ਆ, ਕੁੱਤੇ ਰੋਡ ਆ। ਪੀਪਲ ਪਾਰਟੀ ਦੀ ਹੁਕੂਮਤ ਆ ਕੇ ਵੀ ਚਲੀ ਗਈ, ਨੂਨ ਲੀਗ ਦੀ 2-3 ਦਫਾ ਆ ਕੇ ਚਲੀ ਗਈ, ਕਾਫ ਲੀਗ ਦੀ ਚਲੀ ਗਈ ਆ ਕੇ ਇੱਕ ਦਫਾ, ਜ਼ਿਆਉਲ ਹਕ ਦੀ ਹੁਕੂਮਤ ਵੀ ਲੰਘ ਗਈ। ਉਸ ਤੋਂ ਬਾਅਦ ਜਨਾਬੇ ਅਲੀ ਇਮਰਾਨ ਖਾਨ ਦੀ ਹੁਕੂਮਤ ਆ। ਤੇ ਆਹ ਕੁੱਤੇ ਰੋਡ ਜਾ ਰਹੇ ਆ ਜੀ। ਅਸੀਂ ਪਿੰਡ ਨੂੰ ਸਫ਼ਰ ਕਰ ਰਹੇ ਹਾਂ ਜਨਾਬੇ ਵਾਲੀ। ਤੇ ਆਹ ਅੱਗੇ ਜੀ ਡੋਗਰਾਂ ਦਾ ਡੇਰਾ ਆ ਰਿਹਾ ਜੀ। ਡੋਗਰ ਜੀ ਜਵੇਦ ਡੋਗਰ ਨੰਬਰਦਾਰ, ਉਹਨਾਂ ਦਾ ਮੁੰਡਾ ਮੋਹਸਨ ਡੋਗਰ, ਤੇ ਉਹਨਾਂ ਦਾ ਡੇਰਾ ਜੀ। ਆਹ ਜ਼ਮੀਨ ਆ ਡੋਗਰਾਂ ਦੀ ਜੀ। ਆਹ ਦੇਖੋ ਜੀ, ਆਹ ਡੋਗਰਾਂ ਦਾ ਡੇਰਾ ਆ ਗਿਆ। ਬੋਟ ਲੱਗਿਆ ਜੀ ਨਾਲ, ਉਹਨਾਂ ਨੇ ਬਣਾਇਆ ਡਿੱਗੀ ਜੀ ਬਣਾਈ ਹੈ ਜੀ, ਜਿੱਥੇ ਮੱਛੀਆਂ ਰੱਖਦੇ ਆ। ਆਹ ਦੇਖੋ ਜੀ, ਆਹ ਪਿੰਡ ਤੋਂ ਅਸੀਂ ਜਾ ਰਹੇ ਹਾਂ ਜੀ ਵਾਲਾ ਅਬਦੁੱਲਾ ਪੁਲ ਦੀ ਤਰਫ ਜੀ। ਨਾਲ ਨਾਲ ਖੱਡੇ ਬੰਨੇ ਆਬਾਦੀ ਬਣੀ ਹੈ, ਇਜ਼ਾਫੀ ਆਬਾਦੀ ਰਾਜਾਬਾਦ ਮਹਾਰਾਜਗਾਉਂ। ਅਦਾਲਤ ਸੱਜੇ ਬੰਨੇ ਜੀ ਆਪਣਾ ਮੀਆਂ ਮੁਸ਼ਤਾਕ ਨੰਬਰਦਾਰ ਦੀ ਜ਼ਮੀਨ ਆ ਜੀ। ਆਹ ਦੇਖੋ ਜੀ, ਮੇਨ ਮਕਸਦ ਤੁਹਾਨੂੰ ਦੱਸਣ ਦਾ ਇਹ ਸੀ ਕਿ ਇਸ ਪਿੰਡ ਦੇ ਅੰਦਰ ਆਉਣ ਲਈ ਤੁਹਾਨੂੰ ਆਉਣਾ ਬੜਾ ਔਖਾ। ਚਿੱਟੇ ਰੋਡ ਆ ਜੀ। ਇਸ ਟਾਈਮ ਇਸ ਪਿੰਡ ਦਾ MLA ਰਜ਼ਾ ਨਸਰੁੱਲਾ ਘੁੰਮਣ PTI ਦਾ, ਔਰ MPA ਚੌਧਰੀ ਸ਼ਫੀਕ ਗੁੱਜਰ ਮੁਸਲਿਮ ਲੀਗ ਨਵਾਜ਼ ਦਾ। ਆਹ ਇਸ ਪਿੰਡ ਦੇ ਹਾਲਾਤ ਆ ਜੀ। ਚਿੱਟੇ ਰੋਡ ਆ, ਕੋਈ ਇਹਨਾਂ ਦਾ ਪੁਰਸਾਨੇ ਹਾਲ ਨਹੀਂ ਇਸ ਪਿੰਡ ਦਾ। ਤੇ ਇਸ ਪਿੰਡ ਦੀਆਂ ਜੀ ਜਿਹੜੀਆਂ ਸੜਕਾਂ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਜੀ। ਤੇ ਮੈਂ ਇਹ ਕਹਾਂਗਾ ਜਿੰਨੇ ਵੀ ਹਰੀ ਸਿੰਘੀਏ, ਜਿੰਨੇ ਵੀ 233 ਦੇ ਰਹਿਣ ਵਾਲੇ ਲੋਕ ਆ, ਹਰੀ ਸਿੰਘੀਏ ਆ, ਉਹਨਾਂ ਨੂੰ ਚਾਹੀਦਾ ਜਿਹੜੀ ਵੀਡੀਓ ਬਣਾਈ ਆ ਅਸੀਂ ਲਹਿੰਦੇ ਪੰਜਾਬ, ਸੋਹਣੇ ਪੰਜਾਬ ਵਾਸਤੇ ਸੈਰ ਕਰਾ ਰਹੇ ਹਾਂ ਅਸੀਂ 233 ਦੇ ਪਿੰਡ ਦੀ ਲੋਕਾਂ ਨੂੰ। ਉਹਨਾਂ ਨੂੰ ਦੱਸਣ ਦਾ ਮਕਸਦ ਇਹ ਆ ਕਿ ਇਹ ਲੋਕ ਇਹ ਵੀਡੀਓ ਸ਼ੇਅਰ ਕਰਨ ਤਾਂ ਕਿ ਵੀਡੀਓ ਉਸਮਾਨ ਗੁਜ਼ਦਾਰ ਤੱਕ ਪਹੁੰਚੇ, ਇਮਰਾਨ ਖਾਨ ਤੱਕ ਪਹੁੰਚੇ, ਉਹ ਦੇਖਣ ਕਿ ਇਹਨਾਂ ਲੋਕਾਂ ਨੇ ਵੋਟ ਪਾਇਆ PTI ਨੂੰ ਤੇ PTI ਨੇ ਕੀ ਸਲੂਕ ਕੀਤਾ। ਇਸ ਤੋਂ ਪਹਿਲੇ ਮੀਆਂ ਫਰੂਕ ਇਸ ਇਲਾਕੇ ਦਾ MLA ਰਿਹਾ 4-5 ਦਫਾ, ਉਹਨੇ ਵੀ ਕੁਛ ਨਹੀਂ ਕੀਤਾ ਇਸ ਪਿੰਡ ਵਾਸਤੇ, ਖਾਲੀ ਤਸਲੀਆਂ ਦਿੱਤੀਆਂ। ਇਹ ਪਿੰਡ ਨੇ ਹਮੇਸ਼ਾ ਮੀਆਂ ਫਰੂਕ ਨਹੀਂ ਪਾਇਆ, ਮਗਰ ਇਸ ਪਿੰਡ ਨੇ ਹਮੇਸ਼ਾ ਮੀਆਂ ਫਰੂਕ ਨੇ ਇਸ ਪਿੰਡ ਹਮੇਸ਼ਾ ਕਿਸਾਨ ਫਰਮੋਸ਼ੀ ਕੀਤੀ। ਤੁਹਾਨੂੰ ਦੱਸਣ ਦਾ ਸੱਜਣੋਂ ਤੇ ਮਿੱਤਰੋ ਇਹੀ ਮਕਸਦ ਆ, ਇਹ ਸਾਡਾ ਮਕਸਦ ਆ, ਲਹਿੰਦੇ ਪੰਜਾਬ ਚੈਨਲ ਦਾ ਮਕਸਦ ਆ ਕਿ ਇੱਕ ਨਾਲ ਤੁਹਾਨੂੰ ਪਿੰਡ 233 ਰੇਲਵੇ ਦੀ ਸੈਰ ਕਰਾਈ ਜਾਏ, ਔਰ 233 ਰੇਲਵੇ ਦੇ ਜਿਹੜੇ ਮਸਾਇਲ ਆ ਤੁਹਾਨੂੰ ਦੱਸੇ ਜਾਣ। ਤੇ 233 ਰੇਲਵੇ ਦੀ ਤੁਹਾਨੂੰ ਸੈਰ ਵੀ ਅਸੀਂ ਕਰਾ ਰਹੇ ਹਾਂ ਤੇ ਤੁਹਾਨੂੰ ਮਸਾਇਲ ਵੀ ਦੱਸ ਰਹੇ ਹਾਂ। ਦੇਖੀ ਜੋ ਨਾਲ ਨਾਲ। ਆਹ ਦੇਖੋ ਜੀ, ਅਸੀਂ ਹੁਣ ਪਿੰਡ ਦੇ ਵਿੱਚ ਤਕਰੀਬਨ ਦਾਖਲ ਹੋ ਚੁੱਕੇ ਹਾਂ ਜੀ। ਪਿੰਡ ਦੇ ਸੱਜੇ ਮਗਰ ਬੋਲੇ ਬੰਨੇ ਜੀ ਅਸੀਂ ਜਾ ਰਹੇ ਹਾਂ ਜੀ। ਬਾਹਰਲਾ ਬੰਦਾ ਪਿੰਡ ਦਾ ਅਬਦੁੱਲਾ ਪੁਲ ਤੋਂ ਰੋਡ ਆ ਰਿਹਾ ਜੀ। ਤੇ ਆਹ ਦੇਖੋ ਜੀ, ਇੱਥੇ ਅੱਗੇ ਪੁਲੀ ਆ ਗਈ ਜੀ, ਬਾਗ ਦੇ ਪੁਲੀ ਜੀ। ਆ ਦੇਖੋ ਬਾਹਰ ਰਾਣਾ ਯਾਸੀਨ, ਮੀਆਂ ਅਬਦੁਲਸਤਾਰ, ਮਨਜ਼ੂਰ ਡੋਗਰ ਸਾਹਿਬ ਵਗੈਰਾ ਬੈਠੇ ਆ ਜੀ। ਸਾਨੂੰ ਸਲਾਮ ਕੀਤਾ। ਬਾਗ ਆ ਜੀ, ਇੱਥੇ ਮਰੂਦਾਂ ਦਾ ਬਾਗ ਹੁੰਦਾ ਸੀ ਕਿਸੇ ਜ਼ਮਾਨੇ, ਜਿਵੇਂ ਕਿ ਨਹੀਂ ਰਿਹਾ ਜੀ। ਆਹ ਪਿੰਡ ਦਾ ਬਾਹਰਲਾ ਬੰਦਾ ਮਗਰਬ ਵਾਲੀ ਸਾਈਡ 'ਤੇ ਜੀ। ਅੱਜ ਦੇਖ ਲਓ ਜੀ ਕੀ ਹਾਲਾਤ ਆ ਪਿੰਡ ਦੇ ਜੀ। ਪਿੰਡ ਦੇ ਵਿੱਚ ਜੀ ਆਹ ਟਰਾਲੀ ਆ ਗਈ ਜੀ ਕਿ ਮਿੱਟੀ ਵਾਲੀ ਹੈ, ਮਿੱਟੀ ਲੈ ਕੇ ਜਾ ਰਹੀ ਹੈ ਸ਼ਹਿਰ ਨੂੰ। ਅਸੀਂ ਰੁਕ ਗਏ ਹਾਂ ਜੀ।
ਬਾਹਰਲੇ ਬੰਨੇ ਪਿੰਡ ਦੇ ਖੜੇ ਹਾਂ ਜੀ। ਸਾਡਾ ਮਕਸਦ ਹੈ ਕਿ ਤੁਹਾਨੂੰ ਅਸੀਂ ਸੈਰ ਕਰਾਈਏ। ਜਿਹੜੇ ਚੜ੍ਹਦੇ ਪੰਜਾਬ ਦੇ ਲੋਕ ਸਿੱਖ ਤੋਂ ਹਿਜਰਤ ਕਰਕੇ ਗਏ ਆ ਹਿੰਦੁਸਤਾਨ, ਉਹਨਾਂ ਨੂੰ ਦੇਖ ਰਹੇ ਨੇ। ਉਹਨਾਂ ਦਾ ਪਿੰਡ 233 ਰੇਬੇ ਹਰੀ ਸਿੰਘ ਜਿਹੜਾ ਵਾਕਿਆ ਫੈਸਲਾਬਾਦ, ਲਹਿੰਦੇ ਪੰਜਾਬ ਜ਼ਿਲ੍ਹਾ ਫੈਸਲਾਬਾਦ ਆ ਜੀ। ਬਾਗ ਵਾਲੀ ਮਸਜਿਦ ਜੀ ਇਹ ਚੌਧਰੀ ਫਜ਼ਲਦੀਨ ਗੁੱਜਰ ਨੇ ਬਣਾਈ ਸੀ ਜੀ। ਅਤੇ ਇਲਾਹਾਬਾਦ ਲਹਿੰਦੇ ਪੰਜਾਬ ਜ਼ਿਲ੍ਹਾ ਫੈਸਲਾਬਾਦ ਆ ਜੀ। ਬਾਗ ਵਾਲੀ ਮਸਜਿਦ ਜੀ ਇਹ ਚੌਧਰੀ ਫਜ਼ਲਦੀਨ ਗੁੱਜਰ ਨੇ ਬਣਾਈ ਸੀ ਜੀ। ਅਤੇ ਦੇਖੋ ਜੀ ਖੁਸ਼ਕਿਸਮਤੀ ਜੀ, ਚੌਧਰੀ ਫਜ਼ਲਦੀਨ ਗੁੱਜਰ ਦੇ ਪੋਤੇ ਚੌਧਰੀ ਅਜ਼ਹਰ ਗੁੱਜਰ ਨੇ ਵੀ ਤੁਸੀਂ ਕੀਤੀ ਜੀ। ਅਤੇ ਆਹ ਅਸੀਂ ਵੜ ਗਏ ਹਾਂ ਜੀ ਪਿੰਡ ਦੇ ਮੇਨ ਗਲੀ ਨੂੰ, ਮੇਨ ਰੋਡ ਨੂੰ, ਮੇਨ ਚੌਂਕ ਦੀ ਤਰਫ ਗਾਮਦਨ ਆ ਜੀ। ਸੋਹਣਾ ਲੱਗਿਆ ਇੱਟਾਂ ਦਾ ਜੀ, ਆਲੇ ਦੁਆਲੇ ਘਰ ਆ ਜੀ, ਅਤੇ ਲੋਕ ਫਿਰ ਰਹੇ ਆ ਜੀ। ਅਤੇ ਆਹ ਦੇਖੋ ਜੀ ਮੱਝ ਬੰਨੀ ਬਾਹਰ ਦੀ ਜਿਹੜੀਆਂ ਖੜੀਆਂ ਜੀ। ਆਹ ਪਿੰਡ ਆ ਜੀ ਸਿੰਘ ਦੇ ਨਾਲ ਬੂਟੇ ਵੀ ਲੱਗੇ ਆ ਜੀ, ਦਰੱਖਤ ਵੀ ਲੱਗੇ ਆ ਜੀ। ਆਹ ਦੇਖੋ ਜੀ ਅਸੀਂ ਚੌਂਕ ਦੀ ਤਰਫ ਆ ਗਏ। ਪਿੰਡ ਦਾ ਮੇਨ ਚੌਂਕ ਜਿਹੜਾ ਜੀ ਹਰੀ ਸਿੰਘ ਦਾ ਜੀ। ਆ ਜੀ ਬਿਜ਼ਾਦ ਜੱਟ, ਜੱਟਾਂ ਦਾ ਮੁੰਡਾ ਬਿਜ਼ਾਦ ਜੱਟ ਆ ਰਿਹਾ ਜੀ। ਆ ਚਾਚੇ ਨੀਫੇ ਦੀ ਦੁਕਾਨ ਜੀ, ਬੜੀ ਮਸ਼ਹੂਰ ਦੁਕਾਨ ਜੀ। ਆਹ ਦੇਖੋ ਜੀ ਇੱਕ ਬਾਜ਼ਾਰ, ਆਹ ਦੂਸਰਾ ਬਾਜ਼ਾਰ ਮੇਨ ਆ ਜੀ। ਆਹ ਦੂਸਰਾ ਬਾਜ਼ਾਰ ਜੀ। ਆਹ ਜੀ ਘਰ ਵਾ ਜੀ ਜਿਹੜਾ ਸਾਹਮਣੇ ਖੜੇ ਜੀ, ਚੌਧਰੀ ਫਜ਼ਲਦੀਨ ਗੁੱਜਰ ਦਾ ਘਰ ਆ ਜੀ। ਉਹਨਾਂ ਦੇ ਬੇਟੇ ਜੀ ਚੌਧਰੀ ਫਜ਼ਲ ਅਖਤਰ ਦਾ ਜੀ ਘਰ ਆ ਜੀ। ਇਹ ਮੇਰੇ ਨਾਨਕਿਆਂ ਦਾ ਪਿੰਡ ਆ ਜੀ। ਇਹ ਮੇਰੇ ਨਾਨਕਿਆਂ ਦਾ ਘਰ ਆ ਜੀ। ਚੌਧਰੀ ਫਜ਼ਲ ਅਖਤਰ ਸਾਹਿਬ ਮੇਰੇ ਮਾਮੂ ਆ। ਤਾਂ ਇਹਨਾਂ ਦਾ ਇੱਕ ਮੁੰਡਾ ਚੌਧਰੀ ਇਰਫਾਨ ਅਲੀ ਮੇਰਾ ਕਜ਼ਨ, ਮੇਰਾ ਫੁਫੇਰ ਜੀ, ਇਹ SDO ਵਾਰਡਾ 'ਚ ਜੀ। ਇੱਕ ਮੁੰਡਾ ਚੌਧਰੀ ਉਸਮਾਨ ਗੁੱਜਰ ਐਡਵੋਕੇਟ ਆ ਜੀ। ਅਤੇ ਜੀ ਹੁਣ ਜਾ ਰਹੇ ਹਾਂ ਜੀ ਅਸੀਂ। ਆਹ ਆਟੇ ਦੀ ਚੱਕੀ ਹੈ ਪਿੰਡ 'ਚ ਜਿਹੜੀ ਆਦ ਆਪਾਂ ਚੱਕੀ। ਆਹ ਚੌਧਰੀ ਫਜ਼ਲ ਅਸਗਰ ਗੁੱਜਰ ਜੀ ਬੈਠੇ ਬਾਹਰ ਜੀ, ਮੇਰੇ ਮਾਮੂ ਆ ਜੀ। ਉਹ ਵੀ ਚੌਧਰੀ ਫਜ਼ਲਦੀਨ ਦੇ ਬੇਟੇ ਆ ਜੀ। ਇਸ ਪਿੰਡ ਦੀਆਂ ਵੱਡੀਆਂ ਬਾਦੀਆਂ ਜੀ ਜਿਹੜੀਆਂ ਕੌਮਾਂ ਵਾ ਜੀ, ਉਹਨਾਂ 'ਚ ਰਾਈ ਆ ਜੀ, ਡੋਗਰ ਆ, ਰਜਪੂਤ ਆ, ਜੱਟ ਵਾ, ਗੁੱਜਰ ਆ। ਉਹ ਸਾਡੇ ਮਸੀਹ ਭਰਾ ਰਹਿੰਦੇ ਇੱਥੇ। ਇਸ ਪਿੰਡ ਦੇ ਜਿਹੜੇ ਮਸ਼ਹੂਰ ਹਸਤੀਆਂ ਜੀ ਚੌਧਰੀ ਫਜ਼ਲਦੀਨ ਗੁੱਜਰ ਜੀ, ਚੌਧਰੀ ਮੁਹੰਮਦੀਨ ਜੀ, ਔਰ ਨਿਆਜ਼ ਸ਼ਫੀ ਸਾਹਿਬ ਜੀ। ਔਰ ਜਿੱਦਾਂ ਤੁਹਾਨੂੰ ਦੱਸਿਆ ਜੀ ਚੌਧਰੀ ਫਜ਼ਲਦੀਨ ਗੁੱਜਰ ਦਾ ਪੋਤਾ ਚੌਧਰੀ ਅਜ਼ਹਰ ਗੁੱਜਰ ਜੀ, ਇਹਨੇ ਜੀ ਇੱਕ ਤਾਂ ਮਸਜਿਦ ਦੀ ਤੁਸੀਂ ਵਾਸਤੇ ਜਗ੍ਹਾ ਦਿੱਤੀ ਆ ਜੀ। ਦੂਸਰਾ ਜੀ ਗਰਾਊਂਡ ਦਿੱਤਾ ਮੁੰਡਿਆਂ ਨੂੰ ਖੇਡਣ ਵਾਸਤੇ। ਇੱਕ ਕਿੱਲਾ ਕਬਰਸਤਾਨ ਵਾਸਤੇ ਡੋਨੇਟ ਕੀਤਾ। ਚੌਧਰੀ ਅਜ਼ਹਰ ਗੁੱਜਰ ਜੀ ਬੜੇ ਫਲਾਈ ਕੰਮ ਕਰਾ ਰਿਹਾ ਪਿੰਡ ਦੇ ਵਿੱਚ। ਆਹ ਅਸੀਂ ਪਿੰਡ ਦੇ ਜੀ ਹੁਣ ਆ ਗਏ ਹਾਂ ਜੀ ਮਸ਼ਰਕ ਵਾਲੀ ਸਾਈਡ ਤੋਂ। ਆਹ ਰੋਡ ਜਾ ਰਿਹਾ ਸਮੁੰਦਰੀ ਰੋਡ ਨੂੰ ਕਨਾਲ ਗਾਰਡਨ ਦੀ ਤਰਫ ਜੀ। ਔਰ ਆਹ ਰੋਡ ਜੀ ਮਸ਼ਰਕ ਦੀ ਤਰਫ ਬਾਹਰ ਘਰ ਵਾ ਜੀ ਲੋਕਾਂ ਦੇ। ਜਿੱਦਾਂ ਤੁਹਾਨੂੰ ਦੱਸ ਰਹੇ ਹਾਂ ਜੀ ਕਿ ਚੌਧਰੀ ਅਜ਼ਹਰ ਗੁੱਜਰ ਸਾਹਿਬ ਜਿਹੜੇ ਆ ਜੀ ਇਸ ਪਿੰਡ ਦੇ ਬੜੀ ਮਸ਼ਹੂਰ ਸਮਾਜੀ ਔਰ ਸਿਆਸੀ ਸ਼ਖਸੀਅਤ ਹੈ ਜੀ। ਔਰ ਚੌਧਰੀ ਮੁਹੰਮਦੀਨ ਸਾਹਿਬ ਦੇ ਬੇਟੇ ਜੀ ਚੌਧਰੀ ਇਜਾਜ਼ ਸਾਹਿਬ ਜੀ, ਉਹ ਵੀ ਇਸ ਪਿੰਡ ਦੀ ਇੱਕ ਵੱਡੀ ਮਸ਼ਹੂਰ ਸਿਆਸੀ ਸ਼ਖਸੀਅਤ ਹੈ ਜੀ। ਉਹਨਾਂ ਨੇ ਵੀ ਇਸ ਪਿੰਡ ਵਾਸਤੇ ਬੜੇ ਕੰਮ ਕੀਤੇ ਹੈ ਜੀ। ਆਹ ਦੇਖੋ ਜੀ ਇੱਥੇ ਵਾਟਰ ਫਿਲਟਰੇਸ਼ਨ ਪਲਾਂਟ ਆਉਣਾ ਜੀ। ਦੇਖੋ ਤੁਹਾਡੇ ਸਾਹਮਣੇ ਆਉਣਾ ਵਾਟਰ ਫਿਲਟਰੇਸ਼ਨ ਪਲਾਂਟ ਜੀ। ਇਹ ਚੌਧਰੀ ਇਜਾਜ਼ ਸਾਹਿਬ ਨੇ ਹਰੀ ਸਿੰਘ ਦੇ ਵਾਸੀਆਂ ਵਾਸਤੇ ਜੀ ਮਿੱਠਾ ਪਾਣੀ ਵਾਸਤੇ ਜੀ ਫਿਲਟਰ ਕੀਤਾ ਪਾਣੀ ਜੀ। ਲੋਕ ਇੱਥੋਂ ਪੀਂਦੇ, ਇੱਥੋਂ ਦਾ ਪਿੰਡ ਪਾਣੀ ਪੀਂਦਾ ਜੀ। ਇੱਥੋਂ ਜੀ ਜ਼ਮੀਨੀ ਪਾਣੀ ਖਾਰਾ ਜੀ ਹਰੀ ਸਿੰਘ ਦਾ। ਇਸ ਕਰਕੇ ਬਹੁਤ ਵੱਡੀ ਨੇਕੀ ਹੈ, ਸਦਕਾ ਜਾਰੀਆ ਚੌਧਰੀ ਇਜਾਜ਼ ਸਾਹਿਬ ਨੇ ਕੀਤਾ ਜੀ। ਇਹਨਾਂ ਦੇ ਵਾਲਦ ਚੌਧਰੀ ਮੁਹੰਮਦੀਨ ਸਾਹਿਬ ਨੇ ਸਕੂਲ ਵੀ ਬਣਾਇਆ ਬੱਚਿਆਂ ਦਾ। ਅੱਜ ਕੱਲ੍ਹ ਹਾਈ ਸਕੂਲ ਹੈ ਜੀ ਪਿੰਡਾ ਜੀ। ਇੱਥੋਂ ਜੀ ਜ਼ਮੀਨੀ ਪਾਣੀ ਖਾਰਾ ਜੀ ਹਰੀ ਸਿੰਘ ਦਾ। ਇਸ ਕਰਕੇ ਬਹੁਤ ਵੱਡੀ ਨੇਕੀ ਹੈ, ਸਦਕਾ ਜਾਰੀਆ ਚੌਧਰੀ ਇਜਾਜ਼ ਸਾਹਿਬ ਨੇ ਕੀਤਾ ਜੀ। ਇਹਨਾਂ ਦੇ ਵਾਲਦ ਚੌਧਰੀ ਮੁਹੰਮਦੀਨ ਸਾਹਿਬ ਨੇ ਸਕੂਲ ਵੀ ਬਣਾਇਆ ਬੱਚਿਆਂ ਦਾ। ਅੱਜ ਕੱਲ੍ਹ ਹਾਈ ਸਕੂਲ ਹੈ ਜੀ। ਅਤੇ ਅਕਾਲਾ ਕ੍ਰਿਸਟਾਲ ਦਾ ਹੁਣ ਲੰਘ ਰਹੇ ਜੀ। ਫੇਰ ਜੀ ਰੋਡ ਜਾ ਰਿਹਾ ਇੱਥੋਂ ਮਗਰਬ ਤਰਫ ਜੀ। ਆਹ ਰੋਡ ਦੁਬਾਰਾ ਸਮੁੰਦਰੀ ਰੋਡ ਨੂੰ ਜਾ ਰਿਹਾ ਜੀ। ਅਤੇ ਆਹ ਦੇਖੋ ਜੀ ਤੁਹਾਨੂੰ ਸੈਰ ਵੀ ਨਾਲੋਂ ਨਾਲ ਕਰਾਤੀ ਜੀ। ਸਾਡਾ ਮਕਸਦ ਤੁਹਾਨੂੰ ਸੈਰ ਕਰਾਉਣਾ ਵੀ ਸੀ, ਨਾਲ ਤੁਹਾਨੂੰ ਦੱਸਣਾ ਸੀ ਕਿ ਇਸ ਪਿੰਡ ਦੇ ਟੁੱਟੇ ਰੋਡਾਂ ਦਾ ਹਾਲ ਦੇਖ ਲਓ। ਔਰ ਇਹ ਵੀਡੀਓ ਇਹਨੂੰ ਜੰਗਲ ਦੀ ਅੱਗ ਤਰ੍ਹਾਂ ਫੈਲਾ ਦਿਓ ਹਰੀ ਸਿੰਘ ਵੀਡੀਓ, ਅਤੇ ਤਾਂ ਕਿ ਤੁਹਾਡੇ ਇਸ ਇਲਾਕੇ ਦੀ ਡਿਵੈਲਪਮੈਂਟ ਜ਼ਿਆਦਾ ਤੋਂ ਜ਼ਿਆਦਾ ਜਲਦੀ ਹੋ ਸਕੇ। ਅਤੇ ਆਹ ਅਸੀਂ ਜਾ ਰਹੇ ਹਾਂ ਜੀ। ਇੱਥੇ ਮੁੰਡੇ ਖੇਲਣ ਦੇ ਜੀ ਆਪਣਾ ਹੈੱਡਬਾਲ ਜੀ। ਆਹ ਦੇਖੋ ਜੀ ਗਰਾਊਂਡ ਜਿਹਾ ਬਣਾਇਆ, ਨੈੱਟ ਲਾਇਆ ਜੀ ਉਹਨਾਂ ਨੇ ਵਾਲੀਬਾਲ ਦਾ। ਇਹ ਵਾਲੀਬਾਲ ਨਹੀਂ ਖੇਡਦੇ ਜੀ, ਇਹ ਸਿਰਾਂ ਦੇ ਨਾਲ ਜੀ ਫੁੱਟਬਾਲ ਨੂੰ ਪੁੱਡਾ ਮਾਰਦੇ ਜੀ, ਟੱਕਰਾ ਮਾਰਦੇ ਜੀ। ਇੱਕ ਬੰਨੇ ਆਉਂਦਾ ਦੂਜੇ ਬੰਨੇ ਜਾਂਦਾ ਜੀ। ਇਹ ਕੋਈ ਪੁਆਇੰਟ ਸਿਸਟਮ ਬਣਾਇਆ ਜੀ। ਆ ਪਿੰਡਾਂ ਦੇ ਵਿੱਚ ਜਿਹੜੇ ਲੋਕ ਖੇਡਦੇ ਆ ਹੈੱਡਬਾਲ ਆ, ਦੇਖੋ ਫੁੱਟਬਾਲ ਆ ਜੀ। ਇਹਨਾਂ ਉਹ ਹੈੱਡ ਮਾਰਦੇ ਆ ਜੀ, ਅਤੇ ਦੂਜੇ ਬੰਨੇ ਜਾਂਦਾ ਉੱਧਰੋਂ ਹੈੱਡ ਮਾਰਦੇ ਇੱਧਰ ਆਉਂਦਾ। ਇਹ ਇੱਕ ਯੂਨੀਕ ਜੀ ਗੇਮ ਆ ਜੀ। ਮੇਰਾ ਨਹੀਂ ਖਿਆਲ ਦੁਨੀਆ 'ਚ ਕਿਤੇ ਹੋਰ ਖੇਲੀ ਜਾਂਦੀ ਹੋਏਗੀ। ਆ ਪਿੰਡ ਹਰੀ ਸਿੰਘ 'ਚ ਖੇਲੀ ਜਾਂਦੀ ਆ। ਦੇਖੋ ਜੀ ਇਹ ਬੜੀ ਅੱਛੀ ਜੀ ਸਿਹਤਮੰਦਾਨਾ ਐਕਟੀਵਿਟੀ ਹੈ ਜੀ। ਜਿਹੜੇ ਪਿੰਡ ਦੇ ਜਵਾਨ ਜਿਹੜੇ ਗੇਮਾਂ ਖੇਲਣ ਉਹ ਸਿੱਧੇ ਬੰਨੇ ਲੱਗੇ ਰਹਿੰਦੇ, ਨਸ਼ੇ ਪੱਤਰ ਤੋਂ ਬਚੇ ਰਹਿੰਦੇ ਜੀ। ਲੋ ਜੀ ਮਕਸਦ ਇਹੀ ਆ ਵੀਡੀਓ ਬਣਾਉਣ ਦਾ। ਇੱਕ ਤਾਂ ਤੁਸੀਂ ਜਿਹੜੇ ਜਿੰਨੇ ਵੀ ਮੇਰੇ ਦੋਸਤ ਆ ਉਹਨਾਂ ਨੂੰ ਮੈਂ ਹਰੀ ਸਿੰਘ ਪਿੰਡ ਦੀ ਸੈਰ ਕਰਾਤੀ ਹੈ ਜੀ। ਮੇਨ ਹਰੀ ਸਿੰਘ ਪਿੰਡ ਦਿਖਾਤਾ ਜੀ 233 ਰੇਬੇ ਹਰੀ ਸਿੰਘ। ਦੂਸਰਾ ਰੋਡ ਦਿਖਾਤੇ। ਰੋਡਾਂ ਦਾ ਬਹੁਤ ਬੁਰਾ ਹਾਲ ਆ ਜੀ। ਮੈਂ ਖਸੂਸੀ ਗੁਜ਼ਾਰਿਸ਼ ਕਰਾਂਗਾ ਰਜ਼ਾ ਨਸਰੁੱਲਾ ਘੁੰਮਣ ਨੂੰ ਜੀ
ਕਿ ਰਜ਼ਾ ਨਸਰੁੱਲਾ ਘੁੰਮਣ ਸਾਹਿਬ ਇਸ ਪਿੰਡ ਦੀ ਤਰਫ ਤਵੱਜਾ ਦਿੱਤੀ ਜਾਵੇ। ਸ਼ਫੀਕ ਗੁੱਜਰ ਸਾਹਿਬ ਇਸ ਪਿੰਡ ਦੀ ਤਰਫ ਤਵੱਜਾ ਦਿੱਤੀ ਜਾਵੇ। ਰੋਡ ਟੁੱਟੇ ਆ, ਜਲਦ ਤੋਂ ਜਲਦ ਪੱਕੇ ਰੋਡ ਬਣਾਏ ਜਾਣ ਤਾਂ ਕਿ ਪਿੰਡ ਦੇ ਲੋਕ ਸੁੱਖ ਦਾ ਸਾਹ ਲੈਣ। ਮਰੀਜ਼ ਜਿਹੜੇ ਹਸਪਤਾਲ ਜਾਂਦੇ ਆ ਵਿਚਾਰੇ ਪੁੱਛ ਕੇ ਲੈਂਦੇ ਜਾਂਦੇ, ਬੜੇ ਤੰਗ ਆ ਅਤੇ ਬੜੇ ਤਕਲੀਫ ਦਾ ਸ਼ਿਕਾਰ, ਆਉਣ ਵਾਲੀ ਵੀ ਤਕਲੀਫ ਦਾ ਸ਼ਿਕਾਰ, ਜਾਣ ਵਾਲੇ ਵੀ ਤਕਲੀਫ ਦਾ ਸ਼ਿਕਾਰ, ਮੀਂਹ ਪੈ ਜਾਏ ਫਿਰ ਤਕਲੀਫ ਦਾ ਸ਼ਿਕਾਰ। ਤਾਂ ਬਰਾਏ ਮਿਹਰਬਾਨੀ ਇਸ ਵੀਡੀਓ ਦਾ ਨੋਟਿਸ ਲਿਆ ਜਾਵੇ ਔਰ ਟੁੱਟੇ ਰੋਡ ਜਲਦ ਤੋਂ ਜਲਦ ਮੁਰੰਮਤ ਕੀਤੇ ਜਾਣ, ਕਾਰਪੇਟ ਰੋਡ ਬਣਾਏ ਜਾਣ। ਸ਼ੁਕਰੀਆ ਜੀ।